ਇਸ ਮੌਕੇ ਜਿਹੜਾ ਰਿਫਲੈਕਟਿੰਗ ਪੂਲ ਆ, ਉਹਦੇ ਵਿੱਚ ਜਿਹੜੀ ਐਲਗੀ ਲੱਗੀ ਆ, ਉਹਨੇ ਖਾਸਾ ਜਿਹੜਾ ਉਹ ਕਿਰਕਰੀ ਜਿਹੜੀ ਕਰਾ ਰਹੀ ਆ। ਟਰੰਪ ਹੋਣਾਂ ਨੇ ਇਸ ਨੂੰ ਖਾਲੀ ਕਰਵਾ ਕੇ ਬਲੂ ਪੇਂਟ ਕਰਵਾਇਆ ਸੀਗਾ ਤੇ ਪਰ ਉਸ ਤੋਂ ਬਾਅਦ ਦੇ ਵਿੱਚ ਇਸ 'ਚ ਐਲਗੀ ਆਉਣ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਇਸ ਦਾ ਕ੍ਰਿਟਿਸਿਜ਼ਮ ਹੋ ਰਿਹਾ ਆ। 14 ਮਿਲੀਅਨ ਤੋਂ ਡਾਲਰ ਵੱਧ ਜਿਹੜੇ ਇਸ ਦੇ ਵਿੱਚ ਲੱਗੇ ਆ। ਐਲਗੀ ਆਉਣ ਤੋਂ ਬਾਅਦ 'ਚ ਇਹ 'ਚ ਹਾਈਡਰੋਜਨ ਪਰਆਕਸਾਈਡ ਪਾਈ ਗਈ। ਲਗਾਤਾਰ ਇਸ ਦੀ ਸਫਾਈ ਜਿਹੜੀ ਉਹ ਕੀਤੀ ਜਾ ਰਹੀ, ਪਰ ਫਿਰ ਵੀ ਜਿਹੜੀ ਐਲਗੀ ਆ ਉਹ ਖਤਮ ਨਹੀਂ ਹੋ ਰਹੀ ਹੈਗੀ। ਇੰਟੀਰੀਅਰ ਡਿਪਾਰਟਮੈਂਟ ਕਹਿ ਰਿਹਾ ਵੀ ਪਾਣੀ ਹੈ ਬਿਲਕੁਲ ਸਾਫ਼ ਸੁਥਰਾ ਆ, ਪਰ ਜਿਹੜੇ ਉੱਥੇ ਲੋਕ ਆ ਉਹ ਕਹਿ ਰਹੇ ਆ ਵੀ ਮਰਕੀ ਗ੍ਰੀਨ ਪੂਲ ਦੀ ਤਰ੍ਹਾਂ ਜਿਹੜਾ ਉੱਥੋਂ ਨਜ਼ਰ ਆ ਰਿਹਾ ਆ। ਅੱਜ ਇੱਕ ਤਸਵੀਰਾਂ ਵੀ ਜ਼ਾਹਰ ਸਾਹਮਣੇ ਆਈਆਂ ਆ, ਜਿਸ ਦੇ ਵਿੱਚ ਥੱਲੇ ਕੀਤਾ ਪੇਂਟ ਆ ਉਹ ਵੀ ਉਖੜਨਾ ਸ਼ੁਰੂ ਹੋ ਚੁੱਕਾ ਹੈਗਾ ਆ। ਸੋ ਜਿਹੜਾ ਵਾਈਟ ਹਾਊਸ ਆ, ਉਹਨਾਂ ਨੇ ਇਹ ਜਿਹੜਾ ਰਿਫਲੈਕਟਿੰਗ ਪੂਲ ਦੇ ਵਿੱਚ ਜਿਹੜੀ ਐਲਗੀ ਆ ਉਸ ਦੀ ਤੁਲਨਾ ਈਰਾਨ ਵਾਰ ਦੇ ਨਾਲ ਜਿਹੜੀ ਉਹ ਕੀਤੀ ਹੈਗੀ ਆ। ਸੋ ਇਸ ਤਰੀਕੇ ਦੇ ਨਾਲ ਦੇਖਿਆ ਉਹ ਪੇਸ਼ ਜਿਹੜਾ ਉਹ ਕਰ ਰਹੇ ਆ ਵੀ ਬਾਰ-ਬਾਰ ਉਹ ਜਿਹੜੇ ਈਰਾਨ ਵਾਲੇ ਆ ਉਹ ਸਿਰ ਕੱਢਦੇ ਆ, ਪਰ ਅਸੀਂ ਉਸ ਨੂੰ ਦਬੋਚਣ ਦੀ ਤੇ ਉਸ ਨੂੰ ਥੱਲੇ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਆ ਲਗਾਤਾਰ ਕਰ ਰਹੇ ਆ। ਵਿਕੀਪੀਡੀਆ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਯੂਐਸ ਤੇ ਈਰਾਨ ਵਾਰ ਦੇ ਪੇਜ ਦੇ ਵਿੱਚ ਉੱਥੇ ਉਸ ਨੂੰ ਈਰਾਨ ਨੂੰ ਜੇਤੂ ਘੋਸ਼ਿਤ ਉਸ ਦੇ ਵਿੱਚ ਕੀਤਾ ਆ ਤੇ ਦਿਖਾਇਆ ਗਿਆ ਹੈਗਾ ਆ। ਅੱਜ ਉੱਦਾਂ ਜਿਹੜੇ ਜੇਡੀ ਵੈਂਸ ਆ, ਉਹਨਾਂ ਨੇ ਇਜ਼ਰਾਈਲ ਨੂੰ ਜਿਹੜੀ ਸਿੱਧੀ ਜਿਹੜੀ ਹੋ ਕੇ ਗੱਲ ਜਿਹੜੀ ਉਹ ਆਖੀ ਵੀ ਤੁਹਾਡਾ ਇੱਕੋ ਇੱਕ ਤਾਂ ਮਿੱਤਰ ਮੁਲਕ ਆ ਤੇ ਤੁਸੀਂ ਉਸ ਦੀ ਦੁਆਰਾ ਕੀਤੀ ਗਈ ਜਿਹੜੀ ਡੀਲ ਆ ਉਸ ਦੀ ਆਲੋਚਨਾ ਜਿਹੜੀ ਉਹ ਕਰ ਰਹੇ ਆ, ਤੁਹਾਨੂੰ ਬਾਜ਼ ਇਸ ਦੇ ਵਿੱਚ ਆਉਣਾ ਚਾਹੀਦਾ ਹੈਗਾ ਆ। ਸੋ ਕਿਤੇ ਨਾ ਕਿਤੇ ਥੋੜ੍ਹੀਆਂ ਜਿਹੀਆਂ ਇਜ਼ਰਾਈਲ ਨੂੰ ਅੱਖਾਂ ਜਿਹੜੀ ਵੈਂਸ ਹੋਣਾ ਨੇ ਦਿਖਾਈਆਂ ਹੈਗੀਆਂ ਆ। ਇਹ ਵੀ ਜਿਹੜੀ ਚੀਜ਼ ਦੇਖਣ ਵਾਲੀ ਗੱਲ ਆ ਹਰਜੋਤ ਸਿੰਘ ਜੀ, ਵੀ ਅਮਰੀਕਾ ਦੇ ਵਿੱਚ ਰੁਝਾਨ ਇਜ਼ਰਾਈਲ ਨੂੰ ਲੈ ਕੇ ਬਹੁਤ ਜ਼ਿਆਦਾ ਨੈਗੇਟਿਵਿਟੀ ਦਾ ਬਣ ਚੁੱਕਾ ਸੀ, ਜਿੱਥੇ ਕਿ ਇਹ ਗੱਲ ਲਗਾਤਾਰ ਆਖੀ ਜਾ ਰਹੀ ਸੀ ਵੀ ਇਜ਼ਰਾਈਲ ਦੀਆਂ ਕਠਪੁਤਲੀਆਂ ਦੇ ਤੌਰ ਦੇ ਉੱਤੇ ਅਮਰੀਕਨ ਸਰਕਾਰ ਜਿਹੜੀ ਉਹ ਆ ਰਹੀ ਆ ਤੇ ਰਿਪਬਲਿਕਨ ਪਾਰਟੀ ਨੂੰ, ਜੀਓਪੀ ਨੂੰ, ਟਰੰਪ ਹੋਣਾ ਨੂੰ ਇਹ ਖਦਸ਼ਾ ਸੀ ਜਾਂ ਇਹ ਡਰ ਸੀਗਾ ਵੀ ਇਹ ਨਾ ਹੋਵੇ ਵੀ ਜਿਹੜਾ ਸਾਰਾ ਹੀ ਵੋਟਰ ਬੇਸ ਆ ਉਹ ਇਹਨਾਂ ਦਾ ਇਧਰੋਂ ਨੱਸ ਜਾਵੇ, ਇਧਰੋਂ ਇਹਨਾਂ ਨੂੰ ਛੱਡ ਕੇ ਜਿਹੜਾ ਉਹ ਚਲਿਆ ਜਾਵੇ। ਸੋ ਆਉਂਦੀਆਂ ਇਲੈਕਸ਼ਨਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਉਹ ਸਾਖ ਬਚੀ ਰਵੇ, ਉਸ ਦੇ ਲਈ ਵੀ ਇਹਨਾਂ ਨੇ ਇਹ ਕਦਮ ਜਿਹੜਾ ਇਜ਼ਰਾਈਲ ਨੂੰ ਅੱਖਾਂ ਦਿਖਾਉਣੀਆਂ ਜਿਹੜੀਆਂ ਹੁਣ ਸ਼ੁਰੂ ਕੀਤੀਆਂ ਹੈਗੀਆਂ ਆ। ਸੋ ਇਹ ਕਦੋਂ ਤੱਕ ਚੱਲ ਸਕੂਗਾ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਪਰ ਇਸ ਲੜਾਈ ਤੋਂ ਬਾਅਦ 'ਚ ਜਿਹੜੇ ਹਰਜੋਤ ਸਿੰਘ ਜੀ ਇਜ਼ਰਾਈਲ ਦੇ ਕਹੇ ਲੜਾਈ ਲੜੀ, ਇਜ਼ਰਾਈਲ ਦੇ ਕਰਕੇ ਬਿਲੀਅਨਸ ਆਫ ਡਾਲਰ ਜਿਹੜੇ ਉਹ ਲਾਏ ਤੇ ਹੁਣ ਇਨਫੈਕਟ ਈਰਾਨ ਨੂੰ ਜਿਹੜਾ ਇਹ ਕਮਜ਼ੋਰ ਕਰਨਾ ਚਾਹੁੰਦੇ ਸੀ, ਈਰਾਨ ਸਟਰੋਂਗ ਹੋ ਕੇ ਨਿਕਲ ਕੇ ਆਇਆ ਤੇ ਇਜ਼ਰਾਈਲ ਦੇ ਲਈ ਸਗੋਂ ਇਹ ਹੋਰ ਵੀ ਜ਼ਿਆਦਾ ਮੁਸ਼ਕਲ ਵਾਲਾ ਸਮਾਂ ਜਿਹੜਾ ਆਉਂਦੇ ਸਮੇਂ 'ਚ ਆ ਸਕਦਾ ਆ। ਏਸ਼ੀਆ ਦੇ ਵਿੱਚ, ਮਿਡਲ ਈਸਟ ਦੇ ਵਿੱਚ ਬਹੁਤ ਜ਼ਿਆਦਾ ਰੀਅਲਾਈਨਮੈਂਟ ਇਸ ਵਾਰ ਤੋਂ ਬਾਅਦ 'ਚ ਆਪਾਂ ਨੂੰ ਦੇਖਣ ਨੂੰ ਮਿਲੇਗੀ।